ਅਸਲਾਮ ਵਾਲੇਕੁਮ। ਕੀ ਹਾਲ ਹੈ ਮਿੱਤਰ ਪਿਆਰਾ ਤੁਹਾਡਾ? ਮੈਂ ਤੁਹਾਡਾ ਮਿੱਤਰ, ਤੁਹਾਡਾ ਮੇਲੀ, ਤੁਹਾਡਾ ਬੇਲੀ, ਤੁਹਾਡਾ ਸਭ ਦਾ ਸਾਂਝਾ ਆਬਦ ਜਿਹਾ ਤੁਹਾਡੇ ਨਾਲ, ਤੇ ਤੁਸੀਂ ਸਾਡੇ ਨਾਲ ਜੁੜੇ ਹੋ ਵੇਖ ਪੰਜਾਬ ਟੀਵੀ ਦੇ ਰਾਹੀਂ। ਮਿੱਤਰ ਪਿਆਰਿਓ, ਜਿਹੜੀ ਰੱਬ ਨੇ ਸਾਨੂੰ ਆ ਹਯਾਤੀ ਦਿੱਤੀ ਹੈ ਨਾ, ਜਿਹੜੀ ਸਾਨੂੰ ਜ਼ਿੰਦਗੀ ਦਿੱਤੀ ਹੈ, ਆ ਸਿਰਫ ਇੱਕ ਵਾਰੀ ਆ ਨਹੀਂ ਹੈ ਕਿ ਦੁਬਾਰਾ ਅਸੀਂ ਫਿਰ ਦੁਨੀਆ 'ਚ ਆਉਣਾ ਹੈ। ਅਸੀਂ ਇੱਕ ਵਾਰੀ ਹੀ ਸਾਨੂੰ ਆ ਜ਼ਿੰਦਗੀ ਮਿਲੀ ਹੈ। ਅਸੀਂ ਇਸ ਜ਼ਿੰਦਗੀ ਨੂੰ ਕਿਵੇਂ ਹੰਢਾਉਣਾ ਹੈ, ਅਸੀਂ ਇਸ ਜ਼ਿੰਦਗੀ ਨੂੰ ਕਿਵੇਂ ਇੰਜੋਏ ਕਰਨਾ ਹੈ, ਅਸੀਂ ਇਸ ਜ਼ਿੰਦਗੀ ਨੂੰ ਕਿਵੇਂ ਗੁਜ਼ਾਰਨਾ ਹੈ, ਉਹਦੇ ਵਾਸਤੇ ਇੱਕ ਬਿਹਤਰੀਨ ਨਮੂਨਾ ਸਾਡੇ ਕੋਲੇ ਸਾਡੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ। ਤੇ ਅੱਜ ਇੱਕ ਵੀਡੀਓ ਮੇਰੇ ਸਾਹਮਣੇ ਮੇਰੀ ਨਜ਼ਰਾਂ 'ਚੋਂ ਗੁਜ਼ਰੀ। ਮੈਨੂੰ ਬਹੁਤ ਅਫਸੋਸ ਹੋਇਆ ਉਹ ਵੀਡੀਓ ਵੇਖ ਕੇ ਕਿ ਉਹ ਇੱਕ ਬੰਦਾ ਇੰਝ ਹੀ ਆਫਿਸ 'ਚ ਬੈਠਾ ਹੈ, ਬਜ਼ਾਹਰ ਇੱਕ ਅੱਛਾ ਬਿਜ਼ਨਸਮੈਨ ਹੈ, ਪਰ ਉਹ ਨਾਲ ਉਹਦੇ ਸਾਹਮਣੇ ਇੱਕ ਦੋਸਤ ਬੈਠਾ ਹੈ, ਤੇ ਉਹ ਦੋਸਤ ਬੈਠੇ ਹੋਏ ਹੀ ਉਹਨੇ ਆਪਣੇ ਆਪ ਨੂੰ ਸ਼ੂਟ ਕਰ ਲਿਆ ਪਿਸਟਲ ਦੇ ਨਾਲ, ਗੋਲੀ ਮਾਰ ਕੇ ਨਾ। ਤੇ ਉਹ ਵਿਦਿਨ 5 to 10 seconds ਉਸ ਬੰਦੇ ਨੇ ਖੁਦਕੁਸ਼ੀ ਕਰ ਲਈ ਹੈ, ਆਪਣੇ ਆਪ ਨੂੰ ਖਤਮ ਕਰ ਲਿਆ। ਇੰਨਾ ਸੋਹਣਾ ਜਿਹੜਾ ਜੀਵਨ ਉਹਦਾ, ਉਹ ਇੱਕ ਬੰਦਾ ਨਹੀਂ ਮਰਿਆ, ਉਹਦੇ ਨਾਲ ਜੁੜੀ ਹੋਈ ਇੱਕ ਪੂਰੀ ਫੈਮਿਲੀ, ਉਹਦੀ ਬੀਵੀ, ਉਹਦੇ ਬੱਚੇ, ਉਹਦੇ ਭੈਣ ਭਰਾ, ਉਹਦੇ ਵਾਲਦੈਨ, ਉਹ ਸਾਰੇ ਨੂੰ ਖਤਮ ਕਰ ਗਿਆ। ਔਰ ਉਹਨੇ ਆਪਣੇ ਆਪ ਨੂੰ ਖਤਮ ਕਿਉਂ ਕੀਤਾ? ਉਹਨੂੰ ਕਿੰਨਾ ਕੁ ਦੁੱਖ ਸੀ, ਉਹ ਕਿੰਨਾ ਕੁ ਪਰੇਸ਼ਾਨ ਸੀ, ਤੇ ਉਹ ਕੀ ਸੋਚ ਰਿਹਾ ਸੀ ਕਿ ਉਹਦੀ ਕਾਉਂਸਲਿੰਗ ਕਰਨ ਵਾਲਾ ਕੋਈ ਬੰਦਾ ਨਹੀਂ ਸੀ, ਕਿ ਉਹਦੇ ਆਪਣੇ ਜਿਹੜੇ ਰਿਸ਼ਤੇ ਨੇ, ਉਹਦੀ ਬੀਵੀ ਹੈ, ਉਹਦਾ ਭਰਾ ਹੈ, ਉਹਦਾ ਦੋਸਤ ਹੈ, ਕਿ ਇਹ ਸਾਰੇ ਰਿਸ਼ਤੇ ਬਿਲਕੁਲ ਫੇਕ ਸਨ। ਉਹਦੀ ਪਰੇਸ਼ਾਨੀ ਦਾ ਕਿਸੇ ਕੋਲ ਹੱਲ ਨਹੀਂ ਸੀ, ਕਿਸੇ ਨੇ ਉਹਨੂੰ ਹੌਸਲਾ ਨਹੀਂ ਦਿੱਤਾ, ਕਿਸੇ ਨੇ ਉਹਨੂੰ ਆ ਨਹੀਂ ਕਿਹਾ ਕਿ ਤੂੰ ਇੰਨਾ ਪਰੇਸ਼ਾਨ ਨਾ ਹੋ, ਜਾਂ ਇਸ ਪੀਕ ਲੈਵਲ ਤੱਕ ਨਾ ਸੋਚ ਕਿ ਤੂੰ ਆਪਣੇ ਆਪ ਨੂੰ ਹੀ ਖਤਮ ਕਰ ਲੈ। ਉਹ ਇੱਕ ਬੰਦੇ ਦਾ ਇਸ ਦੁਨੀਆ ਤੋਂ ਜਾਣਾ ਸਾਡੇ ਸਾਰਿਆਂ ਵਾਸਤੇ ਇੱਕ ਸਵਾਲੀਆ ਨਿਸ਼ਾਨ ਹੈ ਕਿ ਉਸ ਬੰਦੇ ਨੇ ਇੱਕ ਸਵਾਲ ਛੱਡ ਦਿੱਤਾ ਸਾਡੇ ਵਾਸਤੇ ਕਿ ਉਹਦੇ ਜਿਹੜੇ ਆਲ ਦੁਆਲ ਦੇ ਲੋਕ ਸਨ, ਉਹਦੇ ਉਹਦੇ ਨਾਲ ਜਿਹੜੇ ਜੁੜੇ ਹੋਏ, ਜਿਹੜੇ ਉਹਦੇ ਨਾਲ ਮੁਹੱਬਤਾਂ ਦੇ ਦਾਅਵੇ ਕਰਨ ਵਾਲੇ ਲੋਕ ਸੀ, ਉਹਨਾਂ ਨੇ ਉਹਨੂੰ ਇਕੱਲਾ ਛੱਡਤਾ ਸੀ। ਉਹਦੇ ਕੋਲੇ ਆਪਦੇ ਕਿਸੇ ਵੀ ਮਸਲੇ ਦਾ ਹੱਲ ਨਹੀਂ ਸੀ। ਖਾ ਉਹਦਾ ਕੋਈ ਜ਼ਾਤੀ ਮਸਲਾ ਸੀ, ਖਾ ਉਹਦਾ ਕੋਈ ਆਫੀਸ਼ੀਅਲ, ਉਹਦਾ ਪ੍ਰੋਫੈਸ਼ਨਲ ਦਾ ਕੋਈ ਮਸਲਾ ਸੀ। ਤੇ ਆ ਸਾਰੀਆਂ ਚੀਜ਼ਾਂ ਉਹਦੇ ਵਾਸਤੇ ਕਿਵੇਂ ਇੱਕ ਪਹਾੜ ਤੋਂ ਜ਼ਿਆਦਾ ਹੋ ਗਈਆਂ, ਜਾਂ ਸਾਰੀਆਂ ਚੀਜ਼ਾਂ ਉਹਨੂੰ ਮੁਸ਼ਕਿਲ ਤੋਂ ਨਾਮੁਮਕਿਨ ਨਜ਼ਰ ਆਉਣਾ ਸ਼ੁਰੂ ਹੋ ਗਈਆਂ। ਤੇ ਉਹਨੇ ਇਹਦਾ ਬਿਹਤਰ ਹੱਲ ਆ ਸਮਝਿਆ ਕਿ ਮੈਂ ਆਪਣੇ ਆਪ ਨੂੰ ਖਤਮ ਕਰ ਲਾਂ, ਜਬਕਿ ਇਹ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ। ਆਪਣੇ ਆਪ ਨੂੰ ਖਤਮ ਕਰ ਲੈਣਾ, ਆਪਣੀ ਇਸ ਸੋਹਣੀ ਜ਼ਿੰਦਗੀ ਨੂੰ ਜਿਹੜੀ ਅੱਲਾਹ ਤਾਲਾ ਨੇ ਅਤਾ ਕੀਤੀ ਹੈ, ਜਿਹੜੀ ਮੁੜ ਕੇ ਨਹੀਂ ਆਉਣੀ। ਕੋਈ ਵੀ ਬੰਦਾ ਦੱਸ ਹੀ ਨਹੀਂ ਸਕਦਾ ਕਿ ਮੌਤ ਦੀ ਤਕਲੀਫ ਕਿੰਨੀ ਹੈ। ਕੋਈ ਵੀ ਬੰਦਾ ਨਹੀਂ ਦੱਸ ਸਕਦਾ ਕਿ ਜਦੋਂ ਉਹਨੇ ਆਪਣੇ ਆਪ ਨੂੰ ਖਤਮ ਕੀਤਾ ਹੈ ਤੇ ਉਸ ਤੋਂ ਬਾਅਦ ਵਾਲੇ ਉਹਦੇ ਨਾਲ ਮਾਮਲਾਤ ਕੀ ਹੋਏ ਨੇ। ਕੋਈ ਬੰਦਾ ਐਕਸਪਲੇਨ ਨਹੀਂ ਕਰ ਸਕਦਾ। ਅਸੀਂ ਜੋ ਵੀ ਕਹਿ ਰਹੇ ਹੁੰਦੇ ਆ ਕਿ ਇੰਝ ਹੋਇਆ ਹੋਏਗਾ, ਇੰਝ ਹੋਇਆ ਹੋਏਗਾ, ਸਾਰੀ ਸਿਰਫ ਸਾਡੀਆਂ ਕਿਆਸ ਸਰਾਈਆਂ ਨੇ। ਤੇ ਮੇਰੀ ਤੁਹਾਡੇ ਸਭ ਦੇ ਅੱਗੇ, ਜਿੰਨੇ ਵੀ ਮਿੱਤਰ ਪਿਆਰੇ ਇਸ ਵੇਲੇ ਵੀਡੀਓ ਵੇਖਦੇ ਪਏ ਨੇ, ਮੇਰੀ ਉਹਨਾਂ ਅੱਗੇ ਗੁਜ਼ਾਰਿਸ਼ ਹੈ ਕਿ ਜ਼ਿੰਦਗੀ ਦੇ ਵਿੱਚ ਊਚ ਨੀਚ ਆਉਂਦੀ ਰਹਿੰਦੀ ਹੈ, ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਆਉਂਦੀਆਂ ਰਹਿੰਦੀਆਂ ਨੇ, ਢੇਰ ਪਰੇਸ਼ਾਨੀਆਂ ਆਉਂਦੀਆਂ ਰਹਿੰਦੀਆਂ ਨੇ। ਬਹੁਤ ਦਫਾ ਇੰਝ ਲੱਗਦਾ ਕਿ ਇਸ ਮਸਲੇ ਦਾ ਹੱਲ ਕੋਈ, ਜਾਂ ਇਨਸਾਨ ਇੰਨਾ ਦਿਲ ਬਰਦਾਸ਼ਤ ਹੋ ਜਾਂਦਾ, ਜਾਂ ਕਿਸੇ ਤੋਂ ਇੰਨਾ ਐਕਸਪੈਕਟ ਕਰ ਰਿਹਾ ਹੁੰਦਾ, ਇੰਨੀਆਂ ਉਮੀਦਾਂ ਵਾਬਸਤਾ ਹੁੰਦੀਆਂ ਆਪਣੇ ਕਿਸੇ ਨਾਲ ਜੁੜੇ ਹੋਏ ਜੀਅ ਤੋਂ, ਕਿ ਬੰਦਾ ਕਹਿੰਦਾ ਕਿ ਯਾਰ ਇਹ ਬੰਦਾ ਮੇਰੀ ਉਮੀਦਾਂ ਤੇ ਪੂਰਾ ਨਹੀਂ ਹੁੰਦੀਆਂ, ਬਸ ਹੁਣ ਮੈਂ ਆਪਣੇ ਆਪ ਨੂੰ ਖਤਮ ਕਰ ਲਾਂ। ਪਰ ਤੁਸੀਂ ਆਪਣੇ ਆਪ ਨੂੰ ਕਿਉਂ ਖਤਮ ਕਰਨਾ? ਤੁਸੀਂ ਆਪਦੀ ਜ਼ਿੰਦਗੀ ਨੂੰ, ਜਿਹੜੀ ਅੱਲਾਹ ਤਾਲਾ ਨੇ ਇੱਕ ਖੂਬਸੂਰਤ ਤੋਹਫਾ ਤੁਹਾਨੂੰ ਦਿੱਤਾ ਹੈ, ਤੁਸੀਂ ਉਹਨੂੰ ਆਪਦੇ ਹੱਥੀਂ ਕਿਉਂ ਖਤਮ ਕਰਨਾ ਹੈ? ਰੱਬ ਵੱਲੋਂ ਆ ਜਾਏ ਤੇ ਆ ਜਾਏ, ਅਗਲੇ ਸਾਹ ਦੀ ਵੀ ਕੋਈ ਯਕੀਨ ਨਹੀਂ ਹੈ ਕਿ ਅਗਲਾ ਸਾਹ ਵੀ ਆਣਾ ਕਿ ਨਹੀਂ ਆਣਾ। ਪਰ ਉਹ ਇੱਕ ਰੱਬ ਵੱਲੋਂ ਆਈ ਜਿਹੜੀ ਮੌਤ ਹੈ ਨਾ, ਉਹਦੀ ਹੋਰ ਗੱਲ ਹੈ। ਜਿਹੜਾ ਆਪਣੇ ਆਪ ਨੂੰ ਖਤਮ ਕਰਨਾ ਹੈ, ਉਹ ਇੱਕ ਬਹੁਤ ਡੇਂਜਰਸ ਚੀਜ਼ ਹੈ। ਤੇ ਅਸੀਂ ਇਸ ਚੀਜ਼ ਦਾ ਖਿਆਲ ਰੱਖੀਏ, ਇਹਦੇ ਵਿੱਚ ਅਸੀਂ ਕਸੂਰਵਾਰ ਹਾਂ ਕਿ ਅਸੀਂ ਆਪਣੇ ਆਲ ਦੁਆਲ ਦਾ ਖਿਆਲ ਨਹੀਂ ਰੱਖਦੇ। ਅਸੀਂ ਦੇਖਦੇ ਨਹੀਂ ਹਾਂ ਕਿ ਇਹ ਸਾਡੇ ਨਾਲ ਜੁੜਿਆ ਹੋਇਆ ਸਾਡਾ ਕੋਈ ਦੋਸਤ
ਸਾਡਾ ਭੈਣ ਭਰਾ ਔਰਤਾਂ ਨਹੀਂ ਦੇਖਦੀਆਂ ਕਿ ਸਾਡਾ ਹਸਬੈਂਡ, ਮਰਦਾਂ ਨਹੀਂ ਵੇਖਦਾ ਕਿ ਸਾਡੀ ਬੀਵੀ ਜਾਂ ਸਾਡੀਆਂ ਭੈਣਾਂ, ਸਾਡੇ ਮਾਂ-ਬਾਪ ਉਹ ਕਿਸ ਕਰਬ ਵਿੱਚੋਂ ਗੁਜ਼ਰਦੇ ਪਏ ਨੇ। ਆਪੋ ਤਾਪ ਪਈ ਹੈ, ਕਿਸੇ ਨੂੰ ਪਰਵਾਹ ਨਹੀਂ ਹੈ ਕਿ ਕਿਸੇ ਵਾਸਤੇ ਅਸੀਂ ਕੋਈ ਦੋ ਮਿੱਠੇ ਬੋਲ ਹੀ ਬੋਲ ਦਈਏ, ਕਿਸੇ ਨੂੰ ਕੋਈ ਅਸੀਂ ਤਸੱਲੀ ਦੇ ਦਈਏ, ਕਿਸੇ ਨਾਲ ਝੱਟ ਬਹਿ ਕੇ ਮਿੱਠੀਆਂ ਗੱਲਾਂ ਕਰ ਲਈਏ। ਜੇ ਅਸੀਂ ਮਿੱਠੀਆਂ ਗੱਲਾਂ ਕਰ ਲਾਂਗੇ ਕਿਸੇ ਦੇ ਨਾਲ ਤੇ ਕੁਝ ਨਹੀਂ ਜਾਣ ਲੱਗਾ। ਯਕੀਨ ਕਰੋ ਕਿ ਸਾਡਾ ਕੁਝ ਨਹੀਂ ਜਾਣਾ। ਪਰ ਅਗਲਾ ਜਿਹੜਾ ਬੰਦਾ ਹੈ, ਜਿਵੇਂ ਇੱਕ ਬੰਦੇ ਨੇ ਰਾਤੀ ਆਪਣੇ ਆਪ ਨੂੰ ਖਤਮ ਕੀਤਾ ਹੈ, ਤੇ ਅਜਿਹੇ ਬੰਦੇ ਨੂੰ ਸਾਡਾ ਬੜਾ ਹੌਸਲਾ ਹੋ ਸਕਦਾ ਹੈ। ਅਸੀਂ ਇਹੋ ਜਿਹੀਆਂ ਕਈ ਜ਼ਿੰਦਗੀਆਂ ਬਚਾ ਸਕਦੇ ਹਾਂ। ਹਾਲਾਤ ਹੀ ਇਸ ਕਿਸਮ ਦੇ ਹੋ ਗਏ ਨੇ, ਮੁਆਸ਼ਰਾ ਜਾ ਹੀ ਹੋਰ ਸਾਈਡ ਤੇ ਰਿਹਾ, ਸਾਨੂੰ ਟੈਨਸ਼ਨਾਂ ਹੀ ਇੰਨੀਆਂ ਹੋ ਗਈਆਂ ਨੇ, ਸਾਨੂੰ ਫਾਈਨੈਂਸ਼ੀਅਲ ਪ੍ਰੋਬਲਮਸ ਇੰਨੀਆਂ ਹੋ ਗਈਆਂ ਨੇ, ਸਾਨੂੰ ਰਿਸ਼ਤੇ ਦੀਆਂ ਮਾਮਲਾਤ ਇੰਨੇ ਸਾਡੇ ਗੰਭੀਰ ਹੋ ਗਏ ਨੇ ਕਿ ਹਰ ਬੰਦੇ ਨੂੰ ਹੌਸਲੇ ਦੀ ਲੋੜ ਹੈ, ਹਰ ਬੰਦੇ ਨੂੰ ਤਸੱਲੀ ਦੀ ਲੋੜ ਹੈ, ਹਰ ਬੰਦੇ ਨੂੰ ਥਪਕੀ ਦੀ ਲੋੜ ਹੈ। ਅਸੀਂ ਕਿਸੇ ਨੂੰ ਫਾਈਨੈਂਸ਼ਲੀ ਸਪੋਰਟ ਨਾ ਕਰੀਏ, ਅਸੀਂ ਕਿਸੇ ਦਾ ਕੋਈ ਮਾਲੀ ਫਾਇਦਾ ਨਾ ਕਰੀਏ, ਪਰ ਅਸੀਂ ਇੰਨਾ ਤੇ ਕਰ ਸਕਦੇ ਹਾਂ ਕਿ ਅਸੀਂ ਉਹਨੂੰ ਆਹ ਕਹੀਏ ਕਿ ਪਰੇਸ਼ਾਨ ਨਾ ਹੋ, ਮੈਂ ਤੇਰੇ ਨਾਲ ਖੜਾ, ਕੋਈ ਪਰੇਸ਼ਾਨੀ ਨਹੀਂ ਲੈਣੀ। ਅਗਰ ਉਹਨੇ ਕਿਸੇ ਦਾ ਕੋਈ ਲੈਣਾ ਦੇਣਾ ਹੈ, ਕਿਸੇ ਦੇ ਕੋਈ ਪੈਸੇ ਦੇਣੇ ਨੇ, ਕੋਈ ਕਰਜ਼ਾ ਦੇਣਾ ਹੈ, ਤਾਂ ਉਹਨੂੰ ਕਹੋ ਆਓ ਮੈਂ ਤੇਰੇ ਨਾਲ ਟੁਰਦਾ, ਆਪਾਂ ਜਾ ਕੇ ਉਸ ਬੰਦੇ ਕੋਲੋਂ ਟਾਈਮ ਲੈ ਲੈਂਦੇ ਹਾਂ, ਆਪਾਂ ਉਹਦਾ ਮਿੰਤਰਲਾ ਕਰਦੇ ਹਾਂ ਕਿ ਯਾਰ ਫਿਲਹਾਲ ਸਾਡੇ ਕੋਲ ਨਹੀਂ ਹੈ, ਅਸੀਂ ਫੇਰ ਦੇ ਦਿਆਂਗੇ। ਇੱਕ ਦੂਜੇ ਦਾ ਸਾਥ ਦੇਣ ਵਾਲੇ ਬਣ ਜਾਈਏ। ਆਹ ਵੇਲਾ ਹੈ ਅਸੀਂ ਇੱਕ ਦੂਸਰੇ ਨੂੰ ਕੁੰਝ ਲਈਏ, ਅਸੀਂ ਇੱਕ ਦੂਸਰੇ ਦਾ ਸਾਥ ਦੇ ਦਈਏ, ਇੱਕ ਦੂਸਰੇ ਦੀਆਂ ਬਾਹਾਂ ਬਣ ਜਾਈਏ। ਇੰਝ ਨਾ ਹੋਵੇ ਕਿ ਕੱਲ ਨੂੰ ਅਸੀਂ ਆਪਦੇ ਬਹੁਤ ਸਾਰੇ ਪਿਆਰਿਆਂ ਨੂੰ ਖੋ ਦਈਏ। ਇੰਝ ਨਾ ਹੋਵੇ ਕਿ ਕੱਲ ਨੂੰ ਸਾਡੇ ਨਾਲ ਜੁੜੇ ਹੋਏ ਬਹੁਤ ਸਾਰੇ ਮਿੱਤਰ ਪਿਆਰੇ, ਬਹੁਤ ਸਾਰੇ ਵੀਰ ਉਹ ਗੁਆਚ ਜਾਣ, ਉਹ ਇਸ ਪਰੇਸ਼ਾਨੀ ਦੇ ਅੰਦਰ ਆਪਣੇ ਆਪ ਨੂੰ ਖਤਮ ਕਰ ਲੈਣ। ਅਸੀਂ ਇੰਝ ਨਹੀਂ ਹੋਣ ਦੇਣਾ। ਆਹ ਮੁਆਸ਼ਰਾ ਬਹੁਤ ਸੋਹਣਾ ਹੈ ਤੇ ਅਸੀਂ ਰਲ ਮਿਲ ਕੇ ਇਹਨੂੰ ਬਹੁਤ ਸੋਹਣਾ ਬਣਾਉਣਾ ਹੈ। ਅਸੀਂ ਆਪਣੀ ਮਰਜ਼ੀ ਨਾਲ ਇਹਦੇ ਵਿੱਚ ਰੰਗ ਭਰ ਸਕਦੇ ਹਾਂ। ਅਸੀਂ ਚਾਹੀਏ ਤੇ ਅਸੀਂ ਇਸ ਮੁਆਸ਼ਰੇ ਨੂੰ ਬੜਾ ਖੁਸ਼ਗਵਾਰ ਬਣਾ ਸਕਦੇ ਹਾਂ, ਬੜਾ ਖੁਸ਼ਬੂਦਾਰ ਬਣਾ ਸਕਦੇ ਹਾਂ। ਇਹਦੇ ਵਾਸਤੇ ਅਸੀਂ ਮਿੱਠੇ ਬੋਲ ਬੋਲੀਏ, ਅਸੀਂ ਇੱਕ ਦੂਜੇ ਕੋਲ ਜਾਈਏ, ਅਸੀਂ ਇੱਕ ਦੂਸਰੇ ਦੀ ਕਾਉਂਸਲਿੰਗ ਕਰੀਏ। ਇਹਨਾਂ ਹਾਲਾਤ ਦੇ ਵਿੱਚ ਸਾਨੂੰ ਇੱਕ ਦੂਜੇ ਦੀ ਬਹੁਤ ਲੋੜ ਹੈ। ਭਾਵੇਂ ਕੋਈ ਨਹੀਂ ਕਹਿ ਰਿਹਾ ਨਾ ਕਿ ਮੈਨੂੰ ਉਹਦੀ ਲੋੜ ਹੈ, ਫਿਰ ਵੀ ਉਹਨੂੰ ਲੋੜ ਹੈ। ਉਹਦੇ ਕੋਲ ਜਾਓ, ਉਹਦੇ ਕੋਲ ਗਪਸ਼ਪ ਲਾਓ, ਬਰਡਨ ਨਾ ਬਣੋ ਕਿਸੇ ਤੇ। ਸਾਦਾ ਪਾਣੀ ਦਾ ਗਲਾਸ ਪੀ ਕੇ ਉਹਦਾ ਸ਼ੁਕਰੀਆ ਅਦਾ ਕਰੋ, ਉਹਦੇ ਨਾਲ ਹੱਥਾਂ 'ਤੇ ਹੱਥ ਮਾਰ ਕੇ ਗੱਲਾਂ ਕਰੋ, ਉਹਦਾ ਕਥਾਰਸਿਸ ਕਰੋ, ਉਹਦੀ ਟੈਨਸ਼ਨ ਨੂੰ ਰਿਲੀਜ਼ ਕਰੋ, ਉਹਦੇ ਨਾਲ ਖੁਸ਼ਗੱਪੀਆਂ ਲਾਓ। ਮੈਂ ਕਹਿੰਦਾ ਹੁੰਦਾ ਕਿ ਮਿੱਠੇ ਬੋਲ ਜਿਹੜੇ ਨੇ, ਮਿੱਠੀਆਂ ਗੱਲਾਂ ਜਿਹੜੀਆਂ ਨੇ, ਆਹ ਜ਼ਿੰਦਗੀ ਨੂੰ ਬਹੁਤ ਮਿੱਠਾ ਕਰ ਸਕਦੀਆਂ, ਬਹੁਤ ਸੋਹਣਾ ਕਰ ਸਕਦੀਆਂ ਨੇ। ਇਸ ਵਾਸਤੇ ਇਸ ਵੇਲੇ 'ਚ ਅਸੀਂ ਇਸ ਵੇਲੇ ਨੂੰ ਕਹਿੰਦੇ ਨੇ ਕਿ ਮੇਰੇ ਹੱਥੋਂ ਵੇਲਾ ਨਿਕਲ ਗਿਆ, ਅਸੀਂ ਇਸ ਵੇਲੇ ਨੂੰ ਹੱਥੋਂ ਨਾ ਨਿਕਲਣ ਦੇਈਏ। ਅਸੀਂ ਇਸ ਵੇਲੇ ਨੂੰ ਫੜ ਲਈਏ, ਅਸੀਂ ਇਹਨੂੰ ਨੱਪ ਲਈਏ, ਕੁੱਟ ਲਈਏ, ਅਸੀਂ ਇਹਨੂੰ ਥਾਮ ਲਈਏ। ਅਸੀਂ ਕਿਸੇ ਦੀ ਜਾਨ ਦਾ ਜ਼ਿਆ ਨਾ ਹੋਣ ਦੇਈਏ, ਕਿਸੇ ਦੀ ਜਾਨ ਜ਼ਾਇਆ ਨਾ ਹੋਣ ਦੇਈਏ। ਉਮੀਦ ਹੈ ਕਿ ਤੁਸੀਂ ਮੇਰੀ ਇਸ ਗੱਲ 'ਤੇ ਗੌਰ ਜ਼ਰੂਰ ਕਰੋਗੇ ਤੇ ਇਸ ਮੁਆਸ਼ਰੇ ਨੂੰ, ਇਹ ਆਪਣੇ ਨਾਲ ਜੁੜੇ ਹੋਏ ਜੀਆਂ ਨੂੰ, ਉਹਨਾਂ ਦੀ ਜ਼ਿੰਦਗੀ ਬਚਾਉਣ ਨੂੰ ਤੁਸੀਂ ਬਹੁਤ ਅਹਿਮੀਅਤ ਦਿਓ। ਇਹਦੇ ਨਾਲ ਹੀ ਅੱਜ ਦੀ ਵੀਡੀਓ ਨੂੰ ਮੁਕਾਉਂਦੇ ਹਾਂ। ਆਪਣਾ ਤੇ ਆਪਣੇ ਆਲ ਦੁਆਲ ਦਾ ਰੱਖਿਆ ਜੀ ਢੇਰ ਸਾਰਾ ਖਿਆਲ। ਮੇਰਾ ਪਿਆਰ, ਮੇਰੀਆਂ ਮੁਹੱਬਤਾਂ ਤੁਹਾਡੇ ਸਾਰਿਆਂ ਦੇ ਨਾਲ। ਜਿਉਂਦੇ ਵਸੋ ਤੇ ਖਿੜਖਿੜ ਹੱਸੋ। ਰੱਬ ਰੱਖ।